ਪੁਰਾਣੇ ਦੌਰ ਨੂੰ ਦੇਖਨੇ ਆ ਤੇ ਘੋੜੇ ਟਾਂਗਿਆਂ ਦਾ ਦੌਰ ਸੀ, ਅੱਜ ਗੱਡੀਆਂ ਤੇ ਜਹਾਜ਼ਾਂ ਦਾ ਦੌਰ ਆ। ਮੈਂ ਇਹਨਾਂ ਕੋਲ 7 ਸਾਲ ਤੋਂ ਚਾਹ ਪੀ ਰਿਹਾ ਮੁਸਲਸਲ। ਹੁਣ ਜੇ ਮਹਿੰਗਾਈ ਵਧੀ ਹੈ ਨਾ ਤੇ ਸਾਡੇ ਕਾਰੋਬਾਰ ਵੀ ਵਧੇ ਨੇ। दुकान में 60-65 साल हो गए ने, लेकिन मैंने तो 15 साल हो गए। ਤੁਹਾਡਾ ਵੀਰ ਰਿਜ਼ਵਾਨ ਗੋਂਦਲ ਜਨਾਬ, ਜਦੋਂ ਤੁਸੀਂ ਲਾਹੌਰ ਆਉਂਦੇ ਹੋ, ਲਾਹੌਰ ਆ ਕੇ ਤੁਸੀਂ ਅਗਰ ਇਕਬਾਲ ਟੀ ਸਟਾਲ ਤੋਂ ਚਾਹ ਨਹੀਂ ਪੀਤੀ ਤੇ ਫਿਰ ਤੁਹਾਨੂੰ ਸਨਾਬ ਚਾਹ ਦਾ ਸਵਾਦ ਹੀ ਨਹੀਂ ਆਉਣ ਲੱਗਾ। ਲਾਹੌਰ ਦੇ ਵਿੱਚ ਇਸ ਵਕਤ ਇੱਕ ਟ੍ਰੈਂਡ ਚੱਲ ਰਿਹਾ ਆ ਇਕਬਾਲ ਟੀ ਸਟਾਲ ਦਾ। ਪਤਾ ਨਹੀਂ ਕਿਹੜਾ ਜਾਦੂ ਹੈ ਇਹਨਾਂ ਦੀ ਚਾਹ ਦੇ ਵਿੱਚ ਕਿ ਤੁਸੀਂ ਦੇਖ ਰਹੇ ਹੋ ਮਗਰ ਲੋਕ ਖਿੱਚੇ ਤੁਰੇ ਆਉਂਦੇ ਨੇ ਔਰ ਇਹਨਾਂ ਕੋਲ ਟਾਈਮ ਨਹੀਂ ਹੈਗਾ, ਸਿਰਫ ਖੁਰਕਣ ਜੋਗਾ ਟਾਈਮ ਨਹੀਂ ਹੈਗਾ ਇਹਨਾਂ ਕੋਲ। ਇਹਨਾਂ ਦਾ ਕੰਮ ਆ, ਲੋਕ ਆਣ ਕੇ ਚਾਹ ਪੀ ਰਹੇ ਨੇ ਇੱਥੇ ਤੇ ਆਓ ਇਹਨਾਂ ਨਾਲ ਗੱਲ ਕਰਨੇ ਆ ਕਿ ਜਨਾਬ ਇਹ ਕਿਹੜਾ ਫੈਂਟਾ ਲਾਉਂਦੇ ਜੇ ਦੁੱਧ ਨੂੰ ਕਿ ਜਿਹੜਾ ਹਰ ਬੰਦਾ ਜਨਾਬ ਤੁਹਾਡੀ ਚਾਹ ਦਾ دیਵਾਨਾ ਹੋ ਗਿਆ ਆ। दुकान में 60-65 साल हो गए ने, लेकिन मैंने तो 15 साल हो गए कम कर। ਚਾਚਾ ਯਾਰ ਕਿਹੜਾ ਫੈਂਟਾ ਲਾਉਣਾ ਚਾਹ ਨੂੰ ਯਾਰ, ਇੱਥੇ ਦੁਨੀਆ ਇੱਧਰ ਕੋ ਆਈ ਜਾਂਦੀ ਪਈ ਆ ਮਾਸ਼ਾਅੱਲਾ। ਮੈਂ ਜੋ ਦੇਖ ਰਿਹਾ ਵਾ ਇੱਥੇ ਬਹਿਣ ਦੀ ਜਗ੍ਹਾ ਨਹੀਂ ਹੈਗੀ। ਇਹ ਕਿਹੜਾ ਫਾਰਮੂਲਾ ਆ? ਇਹ ਨੀਅਤ ਦੀ ਗੱਲ ਹੁੰਦੀ, ਨੀਅਤ ਬੰਦੇ ਦੀ ਸਾਫ਼ ਹੋਵੇ ਤੇ ਮੰਜ਼ਿਲ ਆਸਾਨ ਹੁੰਦੀ। ਸਭ ਕੰਮ ਹੁੰਦਾ ਨੀਅਤ ਨਾਲ। ਅਸੀਂ ਅੱਲਾ ਦੀ ਮਿਹਰਬਾਨੀ ਨਾਲ ਨੀਅਤ ਨਾਲ ਕੰਮ ਕਰਨੇ ਆ, ਸਾਫ਼ ਸੁਥਰਾ ਕੰਮ ਕਰਨੇ ਆ, ਉਹਦੇ ਨਾਲ ਸਾਡੇ ਨੇ ਰੱਬ ਨੇ ਬਰਕਤ ਪਾਈ ਰਿਜ਼ਕ 'ਚ। ਇਹ ਤੁਸੀਂ ਕਿੰਨੀਆਂ ਕਿਸਮਾਂ ਦੀ ਚਾਹ ਬਣਾਉਂਦੇ ਹੋ? ਤੁਹਾਡੇ ਕੋਲ 7-8 ਕਿਸਮਾਂ ਦੇ ਭਾਂਡੇ ਪਏ ਨੇ ਇੱਥੇ। मेरे को 7-8 किस्म के भांडे पेड़े पैने। चाह मेरे को 2 किस्म की होंगी है, मिट्टी दुध पत्ती होंगी तो चाह होंगी है। बस चाह 50% पानी पाईदा, दुध पत्ती खालस बनाई दी है, पत्ती चीनी पाई दी बस। ਤੇ ਇਹ ਜਿਹੜੀ ਚੀਨੀ ਤੋਂ ਬਗੈਰ ਹੁੰਦੀ ਹੈ ਉਹ ਤੁਸੀਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਕਿਹੜੇ ਬਲਟੋ ਦੇ ਚੀਨੀ ਤੋਂ ਬਗੈਰ ਆ? सर जी यह फिक्की मेरे को तैयार हो रही है, बल्ला बर्तन है फिक्की दा, यह मिट्टी दा, यह दुध पत्ती दा। ਚਾਹ ਜਿਹੜੀ ਹੈਗੀ ਏ ਇਹਦੀ ਕੀਮਤ ਕੀ ਰੱਖੀ ਹੈ ਤੁਸੀਂ? ਦੁੱਧ ਪੱਤੀ ਕਿੰਨੇ ਦੀ ਹੈ? चाह 60 रुपए दी है, दुध पत्ती 70 रुपए दी है रेगुलर कप विच। ਇਹ ਡਾਲਰ ਵਧਣ ਦਾ ਰੇਟ ਵਧਾਇਆ ਜੇ ਕਿ ਪਹਿਲੇ ਰੇਟ ਆਇਆ ਸੀ? जी रेट जिस तरह महंगाई बढ़ती जा रही है उस तरह रेट बढ़ती जा रहे हैं। महंगाई के नाल नाल हर चीज़ ਅਸੀਂ ਵੀ ਖਰੀਦ ਕੇ ਲਿਆਉਂਦੇ ਆ ਨਾ। ਮਿੰਟ ਗੁੰਮਟੀ ਰੋਡ ਇਹਨਾਂ ਦਾ ਜਨਾਬ ਹੈ ਟੀ ਸਟਾਰ ਆ। ਇਹ ਸਾਡੇ ਲਾਗੇ ਹੋਰ ਭਾਈ ਵੀ ਚਾਹ ਪੀਣ ਵਾਸਤੇ ਆਏ ਆ, ਇਹਨੂੰ ਪੁੱਛਣਾ ਕਿਹੜੀ ਜਗ੍ਹਾ ਤੋਂ ਆਏ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਜੀ। ਕਿੱਥੋਂ ਆਏ ਹੋ ਭਾਜੀ? ਮੈਂ ਡੀਜੀ ਹੈਲਥ ਆਫਿਸ ਕੰਮ ਕਰਦਾ ਹਰਕੋਪਰ ਰੋਡ ਦੇ, ਔਰ ਮੈਂ ਇਹਨਾਂ ਕੋਲ 7 ਸਾਲ ਤੋਂ ਚਾਹ ਪੀ ਰਿਹਾ ਮੁਸਲਸਲ। ਜ਼ਾਇਕਾ ਉਹੀ ਆ ਜੋ ਪਹਿਲੇ ਦਿਨ ਜ਼ਾਇਕਾ ਸੀ ਅੱਜ ਵੀ ਉਹੀ ਜ਼ਾਇਕਾ। ਇਹ ਤਾਂ ਸਾਬਤ ਹੁੰਦਾ ਫਿਰ ਚਾਹ ਚੰਗੀ ਆ। ਚਾਹ ਚੰਗੀ ਹੈ। ਕੀ ਬਾਤ ਹੈ ਜੀ, ਮਾਸ਼ਾਅੱਲਾ। ਤੁਸੀਂ ਹੋਰ ਵੀ ਦੇਖ ਰਹੇ ਹੋ ਸਾਡੀ ਪਿੱਛੇ ਵੀ ਕਾਫੀ ਰਸ਼ ਲੱਗਾ ਆ। ਬਾਕੀ ਸਭ ਨਾਲ ਜਾ ਕੇ ਗੱਲ ਕਰਦੇ ਆ ਆਵਾਮ ਦੇ ਨਾਲ ਜਾ ਕੇ ਵੀ ਕਿ ਉਹ ਜਨਾਬ ਚਾਹ ਪੀ ਕੇ ਉਹਨਾਂ ਨੂੰ ਕਿਹਦਾ ਮਹਿਸੂਸ ਹੋ ਰਿਹਾ ਆ, ਕਿਉਂਕਿ ਚਾਹ ਦਾ ਰੇਟ ਉਹ ਕਹਿ ਰਹੇ ਨਹੀਂ ਵੀ ਉਦੋਂ ਵਧਾਇਆ ਜਦੋਂ ਮਹਿੰਗਾਈ ਹੋਈ ਆ। ਇਸ ਤੋਂ ਪਹਿਲੇ ਚਾਹ ਦਾ ਰੇਟ ਉਹ ਕਹਿ ਰਹੇ ਸਾਡਾ ਐ ਨਹੀਂ ਸੀ ਹੈਗਾ। ਤੇ ਇਹ ਨੌਜਵਾਨ ਵੀ ਬੈਠੇ ਨੇ ਪਿੱਛੇ ਦੇਖ ਰਹੇ ਹੋ ਤੁਸੀਂ, ਹੋਰ ਵੀ ਬਾਬਾ ਜੀ ਬੈਠੇ ਨੇ, ਮਜ਼ਦੂਰ ਵੀ ਬੈਠੇ ਨੇ। ਇਹ ਵੀ ਭਾਈ ਸਪੈਸ਼ਲ ਚਾਹ ਪੀਣ ਵਾਸਤੇ ਆਏ ਨੇ ਤੇ ਇਹਨਾਂ ਨੂੰ ਪੁੱਛਣੇ। अस्सलाम वालेकुम भाई। वालेकुम सलाम। ਤੁਸੀਂ ਚਾਹ ਪੀਣ ਆਏ ਹੋ स्पेशल? स्पेशल चाय पीना है बॉस। कैसा जायका है? बहुत अच्छा जायका, बहुत अच्छा। ये मेरे मेहमान आए थे। मेहमान भी अपने नाल ले आए ने चाह पियाने वास्ते भाई इथे स्पेशल मिंटगुमटी रोड। सर वालेकुम सलाम। बेहतरीन चाय है जिनकी, इसलिए इतनी दूर से पीने आते हैं। केड़ी जगह तो आए तुम? हम आए हैं स्टेशन से, फिलहाल स्टेशन से आए हैं, नहीं तो और बंसपुरे से आते हैं पीने। अच्छा, यानी कि लाहौर दे नुक्कड़ तो आए हो। क्या बात है। लो जी तुहानू एक होर बहाने ਜਿਹੜੇ ਚਾਹ ਦੇ ਬੜੇ ਸ਼ੌਕੀਨ ਨੇ, ਸ਼ਕਲੋਂ ਹੀ ਲੱਗ ਰਿਹਾ ਮਾਸ਼ਾਅੱਲਾ ਭਾਈ ਹਰੀ ਨਾ ਪੂਰੇ ਗੱਭਰੂ ਪੰਜਾਬ ਜਵਾਨ ਤੇ ਮੱਖਣ ਮਲਾਈਆਂ ਦੁੱਧ ਪੀਂਦੇ ਹੋਣਗੇ ਤੇ ਹੁਣ ਚਾਹ ਤੇ ਕਿਸ ਨਾਲ ਲੱਗੇ ਵੀ ਪੁੱਛਨੇ ਇਹਨਾਂ ਨੂੰ। अस्सलाम वालेकुम भाई। ਵਾਲੇਕੁਮ ਸਲਾਮ। ਲੱਗਦਾ ਤੇ ਭਾਈ ਤੁਸੀਂ ਭਲਵਾਨ ਹੋ ਤੇ ਚਾਹ ਤੇ ਕਿਸ ਨਾਲ ਲੱਗੇ ਹੋ? ਚਾਹ ਤੇ ਜਨਾਬ ਬਸ ਸਾਰੀ ਦਿਹਾੜੀ ਕੰਮ ਕਰੀਦਾ, ਆਪਣਾ ਸਬਜ਼ੀ ਮੰਡੀ ਦਾ ਕੰਮ ਹੈ ਤੇ ਫਿਰ ਜ਼ਰਾ ਇੱਥੇ ਨਾ ਜ਼ਰਾ ਆਈਦਾ, 2-3 ਯਾਰ ਇਕੱਠੇ ਬਹਿ ਕੇ ਚਾਹ ਪੀਵੀ ਦੀ, ਨਾਲੇ ਜ਼ਰਾ ਯਾਰ ਇੰਜੋਏ। ਸਬਜ਼ੀ ਮੰਡੀ ਤੇ ਵਾਵਾ ਦੂਰ ਆ ਤੇ ਇੱਥੇ ਆਣ ਕੇ ਚਾਹ ਕਿਉਂ ਪੀਂਦੇ ਜੀ? ਸਰ ਸਬਜ਼ੀ ਮੰਡੀ ਮੇਰਾ ਖਿਆਲ ਹੈ 101 ਹੋਟਲ ਹੈਗਾ ਸਬਜ਼ੀ ਮੰਡੀ, ਲੇਕਿਨ ਸਾਨੂੰ ਚਾਹ ਇਹਨਾਂ ਦੀ ਅੱਛੀ ਲੱਗਦੀ ਹੈ ਤੇ ਇੱਥੇ ਆਈਦਾ ਚਾਹ ਪੀ। ਯਾਰ ਇਹ ਵੈਸੇ ਦਿਲ ਰੱਖ ਲਿਓ ਇਹਨਾਂ ਦਾ ਸਾਹਮਣੇ ਬੈ ਕੇ ਕਿ ਵਾਕਈ ਚਾਹ ਚੰਗੀ ਹੈ। ਨਹੀਂ ਵਾਕਈ ਚਾਹ ਚੰਗੀ ਹੈ। ਤੇ ਦੂਜੀ ਗੱਲ ਹੋਰ, ਪਹਿਲੇ ਅਸੀਂ ਰਹਿੰਦੇ ਹਾਂ ਬਦਾਮੀ ਬਾਗ, ਉੱਥੇ ਰਿਹਾਇਸ਼ ਸੀ। ਹੁਣ ਸਾਡੀ ਰਿਹਾਇਸ਼ ਹੈਗੀ ਹਰਬੰਸਪੁਰੇ ਤੇ ਮੈਂ ਹਰਬੰਸਪੁਰੇ ਇੱਥੇ ਚਾਹ ਪੀਣ ਆਇਆ, ਫਿਰ ਮੈਂ ਹਰਬੰਸਪੁਰੇ ਹੀ ਜਾਣਾ। ਇਹਦਾ ਮਤਲਬ ਹੈ ਕਿ ਭਾਈ ਹੋਰੀ ਜਿਹੜੇ ਨੇ ਜੱਦੀ ਪੁਸ਼ਤੀ ਲਾਹੌਰੀਏ ਨੇ, ਇੱਥੋਂ ਅੰਦਾਜ਼ਾ ਹੋ ਗਿਆ ਇਹਨਾਂ ਦਾ। ਤੇ ਫਿਰ ਵੀ ਜਿਹੜੇ ਨੇ ਇਹਨਾਂ ਦੇ ਨਾਲ ਦੂਸਰੇ ਨੇ ਵੀ ਦੋਸਤ ਆਏ ਨੇ, ਉਹਨਾਂ ਨੂੰ ਵੀ ਪੁੱਛ ਰਹੇ ਜੀ ਵਾਲੇਕੁਮ ਸਲਾਮ। ਕਿਹੜੀ ਖਾਸ ਗੱਲ ਹੈ ਕਿ ਤੁਸੀਂ ਜਨਾਬ ਚਾਹ ਪੀਣ ਵਾਸਤੇ ਇੱਥੇ ਆਏ? ਅਸੀਂ ਭਾਈ ਐਡੇ ਘਰੇ ਗਏ ਸੀ ਉਦੋਂ ਦੇ ਇੱਥੋਂ ਚਾਹ ਪੀਣ ਆ ਰਹੇ ਅੱਛਾ, ਹਾਂ। ਇੰਨੀ ਮਸ਼ਹੂਰ ਚਾਹ ਹੈ ਇਹਨਾਂ ਦੀ। ਤੁਸੀਂ ਜਨਾਬ? ਮੈਂ ਸਰ ਅਸੀਂ ਵੀ ਹਰਬੰਸਪੁਰੇ ਆਇਆ ਮੈਂ ਤੇ ਚਾਹ ਮਾਸ਼ਾਅੱਲਾ ਬਹੁਤ ਮਜ਼ੇਦਾਰ ਇਹਨਾਂ ਦੀ। ਖਾਲਸ ਦੁੱਧ ਦੀ ਚਾਹ ਬਣਾਉਂਦੇ ਨੇ, ਖਾਲਸ ਦੁੱਧ ਦੀ ਚਾਹ ਬਣਾਉਂਦੇ ਨੇ ਤੇ ਇਹਨਾਂ ਦੇ ਮਿਆਰ 'ਚ ਫਰਕ ਨਹੀਂ ਆਉਂਦਾ। ਅੱਛਾ, ਇੱਕ ਚੀਜ਼ ਹੋਰ ਦੱਸੋ। ਮੈਂ ਉਹਨਾਂ ਨੂੰ ਪੁੱਛਿਆ
ਚਾਹ ਕਿੰਨੇ ਦੀ ਹੈ? ਉਹਨੇ ਕਿਹਾ ਜੀ ਚਾਹ 60 ਰੁਪਏ ਦੀ, ਦੁੱਧ ਪੱਤੀ 70 ਰੁਪਏ ਦੀ। ਮੈਂ ਕਿਹਾ ਤੁਸੀਂ ਵੀ ਡਾਲਰ ਨਾਲ ਚੱਲਦੇ ਹੋ? ਤੇ ਉਹਨਾਂ ਨੇ ਕਿਹਾ ਨਹੀਂ ਯਾਰ ਮਹਿੰਗਾਈ ਇੱਕ ਵੱਧਦੀ ਪਈ ਤੇ ਅਸੀਂ ਵੀ ਵਧਾਤਾ ਰੇਟ। ਤੇ ਤੁਸੀਂ ਇਹ ਤੇ ਕੀ ਕਹਿਣਾ ਚਾਹੋਗੇ ਮਹਿੰਗਾਈ ਦੇ ਬਾਰੇ? ਥੋੜ੍ਹਾ ਜਿਹਾ। ਦੇਖੋ ਜੀ ਮਹਿੰਗਾਈ ਠੀਕ ਹੈ ਆਪਣੀ ਜਗ੍ਹਾ ਠੀਕ, ਜਦੋਂ ਸਾਡੇ ਕੋਲ ਸਾਨੂੰ ਉਹ ਵੀ ਦੌਰ ਯਾਦ ਹੈ ਕਿ ਸਾਨੂੰ ਮਿਲਦਾ ਸੀ 50 ਰੁਪਏ ਖਰਚਾ, ਫਿਰ ਵੀ ਸਾਡੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਸੀ, ਹਰ ਜ਼ਰੂਰਤ ਪੂਰੀ ਹੁੰਦੀ। ਹੁਣ ਜੇ ਮਹਿੰਗਾਈ ਵਧੀ ਹੈ ਨਾ ਤੇ ਸਾਡੇ ਕਾਰੋਬਾਰ ਵੀ ਵਧੇ ਨੇ, ਅਸੀਂ ਵੀ ਮਾਰਜਨ ਬਹੁਤਾ ਰੱਖਣਾ ਸ਼ੁਰੂ ਕੀਤਾ ਤੇ ਇਹਨਾਂ ਨੇ ਵੀ ਮਾਰਜਨ ਬਹੁਤਾ ਰੱਖਣਗੇ ਤੇ ਚੱਲੇਗਾ ਕਿ ਐਡਾ ਬੰਦ ਕਰਨਾ ਇਹਨਾਂ ਨੇ? ਲਓ ਜੀ ਭਾਜੀ ਬੜੀ ਬਾਤ ਹੈ, ਬੜੀ ਬਾਤ ਹੈ। ਹਕੀਕਤ ਗੱਲ ਆ ਕਿ ਮਹਿੰਗਾਈ ਦੇ ਨਾਲ ਨਾਲ ਇਨਕਮ ਵੀ ਵਧਿਆ ਆ, ਇਨਸਾਨ ਨਾ ਸ਼ੁਕਰਾ ਹੈ। ਅਗਰ ਅਸੀਂ ਪੁਰਾਣੇ ਦੌਰ ਨੂੰ ਦੇਖਨੇ ਆ ਤੇ ਘੋੜੇ ਟਾਂਗਿਆਂ ਦਾ ਦੌਰ ਸੀ, ਅੱਜ ਗੱਡੀਆਂ ਤੇ ਜਹਾਜ਼ਾਂ ਦਾ ਦੌਰ ਆ। ਤੇ ਫਿਰ ਬੰਦਾ ਕਹਿੰਦਾ ਆ ਕਿ ਮਹਿੰਗਾਈ ਬੜੀ ਹੈ, ਮਹਿੰਗਾਈ ਬੜੀ ਹੈ। ਉਹ ਮਾਮਾ ਮਹਿੰਗਾਈ ਬੜੀ ਹੈ ਤੇ ਫਿਰ ਗੱਡੀਆਂ ਘਰ ਵਾੜ ਲਓ, ਗੱਡੀਆਂ ਤੇ ਵਧੀਆਂ ਜਾ ਰਹੀਆਂ ਨੇ। ਅਸੀਂ ਵੀ ਭਾਈ ਗੱਲ ਸੱਚੀ ਕਹਿਣੀ ਆ ਜਿਹੜੀ ਹੈਗੀ ਆ। ਤੁਸੀਂ ਦੇਖ ਰਹੇ ਹੋ ਜਾਗਦਾ ਪੰਜਾਬ ਤੇ ਮੈਂ ਤੁਹਾਡਾ ਵੀਰ ਰਿਜ਼ਵਾਨ ਗੋਂਦਲ। ਅਸੀਂ ਤੁਹਾਨੂੰ ਆਨੇ ਆ ਪੰਜਾਬ ਦੇ ਰੰਗ, ਪੰਜਾਬ ਦੇ ਖਾਬੇ, ਪੰਜਾਬ ਦੇ ਲੋਕ, ਪੰਜਾਬ ਦੇ ਪਹਿਲਵਾਨ ਤੇ ਪੰਜਾਬ ਦੇ ਬਜ਼ੁਰਗ ਬਾਬੇ ਜਿਹੜੇ ਜਨਾਬ ਸਾਡੇ ਚੈਨਲ ਦੀ ਜ਼ਿੰਨਤ ਬਣਦੇ ਨੇ। ਤੇ ਅਸੀਂ ਇੱਕ ਪੰਜਾਬ ਦੀ ਸਕਾਫਤ ਜਿਹੜੀ ਹੈ ਉਹ ਦਿਖਾਉਂਦੇ ਆ। ਤੇ ਹੁਣ ਸਾਨੂੰ ਦਿਓ ਇਜਾਜ਼ਤ, ਨਵੇਂ ਆਉਣ ਵਾਲੇ ਦੋਸਤ ਜਿਹੜੇ ਨੇ ਉਹ ਸਾਨੂੰ ਸਬਸਕ੍ਰਾਈਬ ਕਰ ਲੈਣ ਔਰ ਸਾਡਾ ਜਨਾਬ ਚੈਨਲ ਜਿਹੜਾ ਹੈ ਉਹ ਦੇਖਦੇ ਰਹਿਣ।